ਅਸੀਂ ਕਿੱਥੇ ਬੈਠੇ ਹਾਂ ਇਸ ਵੇਲੇ ਫਕੀਰ ਸਾਹਿਬ? ਤਾਰੀਖੀ ਇਤਬਾਰ ਨਾਲ ਦੱਸਾਂ ਜੀ 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 ਤਾਰੀਖੀ ਇਤਬਾਰ ਨਾਲ ਅਸੀਂ ਇੱਕ ਮੁਸ਼ਕਿਲ ਦੌਰ ਵਿੱਚ ਬੈਠੇ ਹਾਂ। ਇਹ ਪਾਕਿਸਤਾਨ ਦਾ ਵਾਹਿਦ ਰੈਕਗਨਾਈਜ਼ਡ ਪ੍ਰਾਈਵੇਟ ਮਿਊਜ਼ੀਅਮ ਹੈ ਤੇ ਇਹਦੇ ਵਿੱਚ 20,000 ਤੋਂ ਜ਼ਿਆਦਾ ਐਂਟੀਕਸ ਮੌਜੂਦ ਨੇ। ਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਕਿ ਸਭ ਤੋਂ ਜ਼ਿਆਦਾ ਜਿਹੜੀ ਇਹ ਚੀਜ਼ਾਂ ਨੇ ਜਿਹੜੀ ਨੁਮਾਇੰਦਗੀ ਇਹਦੇ ਵਿੱਚ ਉਹ ਪੰਜਾਬੀ ਰਾਜ ਹੈ। ਦ ਪੰਜਾਬੀ ਰਾਜ ਮੀਨਸ ਦ ਪੀਰੀਅਡ ਆਫ ਮਹਾਰਾਜਾ ਰਣਜੀਤ ਸਿੰਘ। ਠੀਕ। ਉਹਨਾਂ ਦੀ ਪਰਸਨਲ ਬਿਲੋਂਗਿੰਗਸ, ਉਹਨਾਂ ਦੀ ਜ਼ਾਤੀ ਚੀਜ਼ਾਂ, ਉਹਨਾਂ ਦੇ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਉਹ ਇੱਥੇ ਮਹਿਫੂਜ਼ ਨੇ। ਤੁਸੀਂ ਬਹੁਤ ਸੋਹਣੇ ਢੰਗ ਨਾਲ ਦੱਸਿਆ ਕਿ ਇਹਦੇ ਅੰਦਰ ਨਾ ਸਿਰਫ ਪੰਜਾਬੀਆਂ ਦਾ ਆਪਣਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸੀ ਉਹਦੇ ਉਸ ਦੌਰ ਤੋਂ ਰਿਲੇਟਡ ਚੀਜ਼ਾਂ ਤੁਸੀਂ ਇੱਥੇ ਸਾਂਭੀਆਂ ਹਨ, ਬਲਕਿ ਉਸ ਤੋਂ ਪਹਿਲੇ ਦੀਆਂ ਵੀ। ਇਟਸ ਮੀਨ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਤਾਰੀਖ ਦਾ ਇੱਕ ਵੱਡਾ ਸੋਰਸ ਜਿਹੜਾ ਹੈ ਸਾਨੂੰ ਫਕੀਰਖਾਨਾ ਮਿਊਜ਼ੀਅਮ ਹੈ। ਉਹ ਖਾਸ ਮਹਾਰਾਜਾ ਰਣਜੀਤ ਸਿੰਘ ਨਾਲ ਤੁਹਾਡੀ ਫੈਮਿਲੀ ਨੂੰ ਮੁਹੱਬਤ ਰਹੀ ਹੈ ਜੀ, ਔਰ ਇਹ ਤੁਹਾਡੇ ਜਿਵੇਂ ਮੈਂ ਪਹਿਲੇ ਦੱਸ ਚੁੱਕਾ ਖੂਨ ਦੇ ਅੰਦਰ ਚੀਜ਼ਾਂ ਸ਼ਾਮਿਲ ਆਉਂਦੀਆਂ ਨੇ। ਅੱਜ ਵੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਤਸਵੀਰਾਂ ਉਹਨਾਂ ਦੇ ਮੁਜੱਸਮੇ ਸਜਾ ਕੇ ਬੈਠੇ ਹੋ। ਤੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਅਗਰ ਉਹਨਾਂ ਦੀ ਪਰਸਨੈਲਿਟੀ ਬਾਰੇ ਵੀ ਜਾਣਨਾ ਹੋਵੇ ਤਾਂ ਤੁਹਾਡੇ ਤੋਂ ਵੱਧ ਕੇ ਇੱਥੇ ਪੰਜਾਬ ਦੀ ਉਹ ਫੇਰ ਹਿਸਟਰੀ ਸ਼ਾਇਦ ਹੀ ਸਾਨੂੰ ਕਿਸੇ ਤੋਂ ਮਿਲੀ। ਬਾਕੀ ਸਾਰੇ ਥੋੜ੍ਹੇ ਬਹੁਤ ਰਲਾ ਕਰ ਜਾਂਦੇ ਹਨ, ਉਹਨਾਂ ਦੇ ਆਪਣੇ ਆਪਣੇ ਵਿਊ ਪੁਆਇੰਟ ਹੁੰਦੇ ਨੇ ਔਰ ਉਹਨਾਂ ਵਿਊ ਪੁਆਇੰਟਸ ਦੇ ਅੰਦਰ ਆਪਣੇ ਆਪਣੇ ਵੇਲੇ ਦੇ ਬੈਨੀਫਿਟਸ ਜੁੜੇ ਹੁੰਦੇ ਨੇ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਗੁਜਰਾਂਵਾਲਾ ਤੋਂ ਲਾਹੌਰ ਬੁਲਾਇਆ ਜਾਂਦਾ ਹੈ ਤਾਂ ਬੁਲਾਉਣ ਵਾਲੇ ਕਿਹੜੇ ਹਨ ਜਿਨ੍ਹਾਂ ਨੇ ਖੱਤ ਲਿਖੇ ਸਨ? ਉਹ ਲੋਕ ਕੌਣ ਸਨ? ਇਹ ਬੜੀ ਇੰਟਰਸਟਿੰਗ ਸਵਾਲ ਹੈ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਤੁਸੀਂ ਇਹੋ ਜਿਹਾ ਸਵਾਲ ਪੁੱਛਿਆ। ਸਭ ਤੋਂ ਪਹਿਲੀ ਗੱਲ ਹੈ ਜੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸਮਝਣ ਵਾਸਤੇ ਪੰਜਾਬ ਦੀ ਤਾਰੀਖ ਨੂੰ ਸਮਝਣਾ ਜ਼ਰੂਰੀ ਹੈ। ਪ੍ਰੀ ਮਹਾਰਾਜਾ ਰਣਜੀਤ ਸਿੰਘ ਇੱਥੇ ਕੀ ਹੋਇਆ ਤਾਂ ਉਹਦਾ ਮੁਖਤਸਰ ਜਵਾਬ ਹੈ ਕਿ ਸਾਡੇ ਹਿਸਟੋਰੀਅਨਸ ਨੇ ਲਿਖਿਆ ਕਿ ਇੱਥੇ 70 ਸਦਮੇ ਹੋਏ, ਯਾਨੀ ਕਿ 70 ਵਾਰੀ ਅਫਗਾਨ ने अगवान कहना ज़रा गलत है, तारीखी एतबार नाल दुरानी अबदाली ईरानी कबाइल सन जिन्होंने अफगानिस्तान ते पूरे अटक तक उन्होंने कब्जा कर लिया सी। तो उन्होंने अपनी मश्क गाह बना ली सी पंजाब में। वो दिल्ली तक भी गए। नादिर शाह दुरानी दा हमला ते करनाल ते उदी जंग मुगलों के नाल, उस जंग का फिर बदला उन्हें लिता दिल्ली पहुँच के तो जड़ा मैसेकर किया। फिर दिल्ली तो तख्ते ताउस मोहम्मद शाह जिन्होंने तुसी मोहम्मद शाह रंगीला कहते हो उसके को तख्ते ताउस भी लै गया। सोना चांदी जेवरात सिल्क किमखाब अतलस सारे तो कहते ने 69 कैमल कॉट्स भर के वापस लैके गया, अमीर हो गया। दुरानी तो बाद ਉਹਦੇ ਮਰਨ ਤੋਂ ਬਾਅਦ और दूजा ਜਿਹੜਾ सिपा सलार सी अहमद शाह अब्दाली ਉਹਨੇ दुरानी ਦੀ ਅਮਲਾਕ ਤੇ ਜਾਇਦਾਦ ਤੇ ਸਾਰਾ ਕਬਜ਼ਾ ਕਰ ਲਿਆ ਸੀ। ਠੀਕ। ਤੇ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੂੰ ਪੈਸੇ ਦੀ ਜ਼ਰੂਰਤ ਸੀ ਤੇ ਉਹਨੇ ਚਲੋ ਪੰਜਾਬ ਦੁਬਾਰਾ ਤੇ ਇਹ ਹਰ ਸਾਲ ਆਉਂਦੇ ਸਨ। ਇਹ ਸਾਡੀਆਂ ਸਰਦੀਆਂ ਦੇ ਵਿੱਚ क्योंकि सर्दियों 5 दरिया क्रॉस करने आसान सन तो आते सन इत्थे हारवेस्ट करते सन, साड़ी गंदम वड्डते सन, साडा अनाज कटते सन तो खराज लेंदे सन। खादा पीता लाहे दा बाकी अहमद शाहे दा उस लिए यही मिसालां बनियां जिहड़ियां खाना बनियां अज भी लोगों को याद है। तो इन्हां ने 70 साल का बाजार बड़ा गर्म रखा। तो यह भी गल हकीकत है कि लाहौर की आबादी इन्हां दे मजालिम तो घट के 45% रह गई सी। 65% ऑफ द पीपल दे माइग्रेटेड themselves फ्रॉम लाहौर टू दूर दराज इलाकों के पिंडा थावां दे विच जाके अपनी हवेलियां अपने घर अपने बाहर छड्ड के इत्थों लाहौर खाली हो गया सी। इन्हां लोकां ने मजालिम बड़े किते। ईवन कि खराज दे विच साडियां औरतां नूं साडियां बच्चियां नूं इत्थे बांदी बना के लै जांदे सन। मैं ये नहीं कह रहा कि मुसलमानां नूं पंजाबियां नूं सारे शामिल सन।
ਤੇ ਇਹ ਜਿਹੜਾ 70 ਸਾਲ ਦਾ ਪੀਰੀਅਡ ਹੈ, ਇਹ ਬੜਾ ਇੰਪੋਰਟੈਂਟ ਪੀਰੀਅਡ ਹੈ, ਇਹ ਬੜਾ ਡਿਪਰੈਸ਼ਨ ਦਾ ਪੀਰੀਅਡ ਹੈ। ਇਹਦੇ ਵਿੱਚ ਜਿੰਨਾ ਬੁਰਾ ਡਿਪਰੈਸ਼ਨ ਇਹਨਾਂ ਨੇ ਕੀਤਾ ਤਾਰੀਖੀ ਇਤਬਾਰ ਨਾਲ, ਜੇ ਲਿਖਣ ਤੇ ਆਈਏ ਤੇ ਦਿਲ ਖੂਨ ਦੇ ਆਂਸੂ ਰੋਂਦਾ। ਲਾਹੌਰ ਦੇ ਲੋਕ ਇਸ ਸਿਸਟਮ ਤੋਂ ਤੇ ਸਿਰਫ ਇੱਕ ਇਹ ਗੱਲ ਨਹੀਂ ਹੋਈ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਵੀ ਵਰ ਇਨਟੂ ਡਬਲ ਜੈਪੋਟੀ। ਸਾਡੇ ਤੇ ਪੰਗੀ ਮਿਸਲ ਸਰਦਾਰ, 3 ਸਰਦਾਰ ਸਾਡੇ ਤੇ ਕਾਬਜ਼ ਹੋ ਗਏ। 6 ਮਹੀਨੇ ਉਹ ਰੂਲ ਕਰਦੇ ਸਨ, 6 ਮਹੀਨੇ ਇਹ ਰੂਲ ਕਰਦੇ ਸਨ। ਕੋਈ ਪੁਰਸਾਨੇ ਹਾਲ ਨਹੀਂ ਸੀ ਲਾਹੌਰੀਆਂ ਦਾ ਜਾਂ ਪੰਜਾਬ ਦਾ। ਇਹਨਾਂ ਤੋਂ ਕੋਲੋਂ ਬੜੇ ਤੰਗ ਸਨ ਤੇ ਲਾਹੌਰ ਦੇ ਲੋਕੀ ਨੇ ਸਰ ਜੋੜਿਆ ਕਿ ਯਾਰ ਅਸੀਂ ਇਸ ਹਿਸਾਬ ਤੋਂ ਕਿਸ ਤਰ੍ਹਾਂ ਨਿਕਲੀਏ, ਸਾਨੂੰ ਇੱਕ ਨਵੀਂ ਲੀਡਰਸ਼ਿਪ ਚਾਹੀਦੀ ਹੈ। ਜਿਹੜੀ ਨਵੀਂ ਲੀਡਰਸ਼ਿਪ ਦਾ ਮਾਮਲਾ ਸੀ, ਉਸ ਵੇਲੇ ਬੜੇ ਬੜੇ ਸੂਰਮਾ, ਬੜੇ ਬੜੇ ਸਰਦਾਰਾਂ ਦੀ ਕਮੀ ਨਹੀਂ ਸੀ। ਬੜੇ ਨਿਆਈ ਬੰਦੇ, ਬੜੇ ਕਮਾਲ ਜਨਰਲਸ ਮੌਜੂਦ ਸਨ ਜਿਨ੍ਹਾਂ ਦੀ ਪੋਲੀਟੀਕਲ ਤਾਕਤ, ਉਹ ਮਿਸਲਾਂ ਦੇ ਸਰਦਾਰ ਵੀ ਸਨ ਜੀ ਬਿਲਕੁਲ। ਤੇ ਇਹਨਾਂ ਨੇ ਚੂਜ਼ ਕੀਤਾ, ਲਾਹੌਰ ਦੇ ਲੋਕਾਂ ਨੇ, 18.5 ਸਾਲਾ ਲੜਕਾ ਜੇ ਅਸੀਂ ਇਹਨੂੰ ਆਪਣਾ ਬਾਦਸ਼ਾਹ ਬਣਾਈਏ ਤੇ ਸਾਡੀਆਂ 4 ਸ਼ਰਤਾਂ ਨੇ, ਇਹ ਸਾਡੀ 4 ਸ਼ਰਤਾਂ ਮੰਨ ਲੈ ਤੇ ਇੱਕ ਨਵਾਂ ਦੌਰ ਸਾਡਾ ਸ਼ੁਰੂ ਹੋ ਸਕਦਾ ਹੈ। ਉਹ ਜਿਹੜਾ ਥਿੰਕ ਟੈਂਕ ਸੀ ਠੀਕ ਲਾਹੌਰ ਦਾ, ਜਿਹਦੇ ਵਿੱਚ ਮੇਰ ਮੋਕਮਦੀਨ ਸੀ, ਮੇਰ ਸ਼ਰਾਫਤ ਅਲੀ ਸੀ, ਸ਼ਾਦੀ ਖਾਨ ਸਨ, ਹੋਰ ਵੀ ਨਾਂ ਨੇ, ਇਹ ਕੋਈ 13 ਲੋਕਾਂ ਨੇ ਅਕਸਰੀਅਤ ਉਸ ਥਿੰਕ ਟੈਂਕ ਦੀ ਉਹ ਮੁਸਲਮ ਪੰਜਾਬੀ ਜੀ। 11 ਸਿਗਨੇਚਰਸ ਮੁਸਲਮਾਨਾਂ ਨੇ ਕੀਤੇ ਖਤ ਤੇ, ਤੇ ਇੱਕ ਹਕੀਮ ਹਾਕਿਮ ਰਾਏ ਤੇ ਇੱਕ ਗੁਰੂ ਰਜਨੀਸ਼ ਸਿੰਘ, ਇੱਕ ਸਿੱਖ ਤੇ ਇੱਕ ਹਿੰਦੂ। ਬਾਕੀ तमाम 11 ਲੋਕਾਂ ਨੇ ਇੱਕ ਲੈਟਰ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਜਿਆ। ਉਸ ਵੇਲੇ ਸਰਦਾਰ ਰਣਜੀਤ ਸਿੰਘ ਸੀ, ਸ਼ੱਕਰ ਚੁੱਕਿਆ ਮਿਸਲ ਦਾ ਸਰਦਾਰ ਸੀ, 18.5 ਸਾਲ ਉਹਦੀ ਉਮਰ ਸੀ, ਗੁਜਰਾਵਾਲਾ ਦਾ ਰਹਿਣ ਵਾਲਾ ਸੀ। ਤੇ ਉਹਨੂੰ ਕਿਹਾ ਕਿ ਸਾਡੀਆਂ 4 ਸ਼ਰਤਾਂ ਮਨਜ਼ੂਰ ਕਰ ਤੇ ਅਸੀਂ ਤੈਨੂੰ ਆਪਣਾ ਬਾਦਸ਼ਾਹ ਬਣਾ ਲੈਂਦੇ। ਸਾਡੀ ਪਹਿਲੀ ਸ਼ਰਤ ਹੈ ਕਿ ਅਸੀਂ ਜਿਸ ਤੇ ਤੈਨੂੰ ਬਾਦਸ਼ਾਹ ਬਣਾਈਏ ਤੂੰ ਸਾਨੂੰ ਲੁੱਟੇਗਾ ਨਹੀਂ, ਕਿਉਂਕਿ ਅਸੀਂ 70 ਸਾਲ ਤੋਂ ਲੁੱਟਦੇ ਚੱਲੇ, ਲੁੱਟਿੰਦੇ ਆ ਰਹੇ ਹਾਂ, ਚੁੱਲ੍ਹੇ ਟੈਕਸ ਸਾਡੇ ਕੋਲ ਸਾਨੂੰ ਪੈ ਗਿਆ, ਹਰ ਸ਼ੈ ਸਾਨੂੰ ਪੈ ਗਈ। ਦੂਜੀ ਗੱਲ ਹੈ ਕਿ ਤੂੰ ਸਾਨੂੰ ਗਵਾਨੀਆਂ ਤੋਂ ਤੇ ਪੰਗੀ ਸਰਦਾਰਾਂ ਤੋਂ ਪ੍ਰੋਟੈਕਸ਼ਨ ਦੇਗਾ। ਠੀਕ। ਤੀਸਰੀ ਗੱਲ ਹੈ ਕਿ ਸਾਨੂੰ ਅਦਾਲਤਾਂ ਦੇ ਵਿੱਚ ਇਨਸਾਫ ਦੇਗਾ। ਤੇ ਚੌਥੀ ਜਿਹੜੀ ਗੱਲ ਹੈ, ਸਾਡੀ ਇਬਾਦਤ ਗਾਹਾਂ ਨੂੰ ਇਬਾਦਤ ਵਾਸਤੇ ਖੋਲੇਗਾ। ਵਾਹ 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 ਵਾਹ। ਇਬਾਦਤ ਗਾਹਾਂ ਬੰਦ ਹੋ ਚੁੱਕੀਆਂ। ਉਹਨਾਂ 4 ਪੁਆਇੰਟਸ ਦੇ ਵਿੱਚ ਇਬਾਦਤ ਗਾਹਾਂ ਵਾਲਾ ਜਿਹੜਾ, ਜਿਹਦੇ ਤੇ ਅਗਲਾ ਮੇਰਾ ਕੁਐਸਚਨ ਇਹਦੇ ਤੋਂ ਰਿਲੇਟ ਅਸੀਂ ਕਰਨਾ ਜੀ, ਕਿ ਜਿਵੇਂ ਫਿਰ ਉਹ ਕਹਿੰਦੇ ਨੇ ਕਿ ਆ ਕੇ ਤੇ ਰਣਜੀਤ ਸਿੰਘ ਨੇ ਬਾਦਸ਼ਾਹੀ ਮਸਜਿਦ ਦੇ ਵਿੱਚ ਘੋੜੇ ਬੰਨ ਦਿੱਤੇ, ਇਹਨੂੰ ਅਸਤਬਲ ਬਣਾ ਦਿੱਤਾ। ਇਹ ਤੇ ਐਗਰੀਮੈਂਟ ਹੀ ਪਹਿਲੇ ਹੋ ਰਿਹਾ ਵੀ ਇਬਾਦਤ ਗਾਹਾਂ ਦੀ ਹਿਫਾਜ਼ਤ ਹੋਏਗੀ। ਬਿਲਕੁਲ ਐਗਰੀਮੈਂਟ ਪਹਿਲੇ ਹੋ ਰਿਹਾ। ਇਹ ਜਿਹੜੀਆਂ 4 ਸ਼ਰਾਇਤ ਸਨ, ਹੁਣ ਤੁਹਾਨੂੰ ਖੁਦ ਬ ਖੁਦ ਜੀ ਤੁਹਾਡੇ ਸਵਾਲਾਂ ਦਾ ਜਵਾਬ ਮਿਲ ਜਾਏਗਾ। ਜੀ ਜੀ। ਮਹਾਰਾਜਾ ਰਣਜੀਤ ਸਿੰਘ ਨੂੰ ਤੇ ਸਾਰੀ ਜ਼ਿੰਦਗੀ 4 ਸ਼ਰਾਇਤਾਂ ਤੇ ਅਮਲ ਕੀਤਾ। ਲਾਹੌਰ ਆਇਆ, ਮੇਰ ਮੋਕਮਦੀਨ ਨੇ ਲੋਹਾਰੀ ਦਰਵਾਜ਼ਾ ਜਿਹੜਾ ਉਹਦਾ, ਮੇਰ ਮੋਕਮਦੀਨ ਸਾਹਿਬ ਜਿਹੜੇ ਸਨ ਉਹ ਲੋਹਾਰੀ ਦਰਵਾਜ਼ੇ ਦੇ ਡਿਊੜੀਦਾਰ ਸਨ। ਉਹਨਾਂ ਨੇ ਦਰਵਾਜ਼ਾ ਖੋਲ੍ਹਤਾ, ਛੋਟੀ ਜੀ ਫੌਜ ਨਾਲ ਲਾਏ ਤੇ ਇੱਥੇ ਜਿਹੜੇ 3 ਪੰਗੀ ਸਰਦਾਰਾਂ ਦੀ ਔਲਾਦਾਂ ਸਨ ਉਹ ਇੱਥੇ ਕਾਬਜ਼ ਸਨ। ਮਹਾਰਾਜਾ ਰਣਜੀਤ ਸਿੰਘ ਨੇ 3 ਦਿਨ ਲੜਾਈ ਕੀਤੀ। 2 ਦਿਨ ਲੜਾਈ ਇਹਦੀ, ਇੱਕ ਦਿਨ ਲੜਾਈ ਇਹਦੀ ਬਾਰੋ-ਬਾਰ ਰਹੀ ਹੈ। ਗੁੱਜਰ ਸਿੰਘ ਨੇ ਆਪਣਾ ਕਿਲਾ ਤਿਆਰ ਕੀਤਾ ਸੀ, ਕਿਲਾ ਗੁੱਜਰ ਸਿੰਘ ਜੀ, ਉਹਨੂੰ ਫਤਿਹ ਕੀਤਾ। ਫਿਰ ਇਹ ਸੂਬਾ ਸਿੰਘ ਕੋਲ ਗਿਆ, ਜਿਹਦੇ ਕੋਲ ਨਵਾਂ ਕੋਟ ਦਾ ਇਲਾਕਾ ਸੀ। ਠੀਕ। ਉਹਦੇ ਬੱਚੇ ਉੱਥੇ ਇੰਚਾਰਜ ਸਨ। ਉਹ ਨਵਾਂ ਕੋਟ ਇੱਕ ਸਬਜ਼ੀ ਮੰਡੀ ਸੀ ਤੇ ਦਰਾਵੀ ਦੇ ਬਿਲਕੁਲ ਕਿਨਾਰੇ ਸੀ। ਉਹਨਾਂ ਨੇ ਉਹਦਾ ਕਬਜ਼ਾ ਲਿੱਤਾ। ਫਿਰ ਅੰਦਰ ਆ ਕੇ ਲਹਿਣਾ ਸਿੰਘ ਤੋਂ ਕਬਜ਼ਾ ਲਿਆ ਲਾਹੌਰ ਦਾ। ਉਹਨਾਂ ਦੇ ਬੱਚੇ ਇੱਥੇ ਸਨ ਤੇ ਉਸ ਲਈ ਇੱਕ ਬਾਣੀ ਬਣੀ, ਅਖਾਣ ਬਣੀ, ਉਹ ਤੁਹਾਨੂੰ ਮੈਂ ਸੁਣਾਨਾ ਜੀ ਪਲੀਜ਼।
ਕਿਉਂਕਿ ਸਾਡੇ ਪੰਜਾਬੀ 'ਚ ਵੱਟੂ ਸਾਹਿਬ ਜੇ ਤੁਹਾਡੀ ਫੈਮਿਲੀ ਆਏਗੀ ਤੇ ਅਸੀਂ ਕਵਾਂਗੇ ਵੱਟੂ ਕੇ ਆਏ ਨੇ। ਹਾਂ, ਵੱਟੂ ਕਿਆ ਹੈ? ਵੱਟੂ ਕੇ ਆਏ ਨੇ। ਜੀ ਤੇ ਉਸ ਲਈ ਇਹ ਬਾਣੀ ਬਣੀ, ਸੋਭੇ ਕਿਆਂ ਦੀ ਸੋਭਾ ਗਈ। ਸੋਭੇ ਕਿਆਂ ਦੀ ਸੋਭਾ ਗਈ। ਸੋਭਾ ਕਹਿੰਦੇ ਖੂਬਸੂਰਤੀ ਨੂੰ। ਜੀ ਜੀ। ਸੋਭੇ ਕਿਆਂ ਦੀ ਸੋਭਾ ਗਈ ਤੇ ਗੁੱਜਰ ਕਿਆਂ ਦਾ ਗਿਆ ਮਾਲ। ਲੈਣੇ ਕਿਆਂ ਨੂੰ ਦੇਣਾ ਪਿਆ ਤੇ ਤਿੰਨੇ ਹੋਏ ਕੰਗਾਲ। ਸਹੀ। ਵੇਖ ਮੇਰੇ ਮਹਾਰਾਜ ਦੀ ਚਾਲ, ਵੇਖ ਮੇਰੇ ਮਹਾਰਾਜ ਦੀ ਚਾਲ। ਵਾਹ ਵਾਹ। ਤੇ ਮਹਾਰਾਜਾ ਰਣਜੀਤ ਸਿੰਘ ਜਿਸ 1799 ਦੇ ਵਿੱਚ ਜੂਨ ਦੇ ਮਹੀਨੇ 'ਚ ਲਾਹੌਰ ਤੇ ਆਉਂਦੇ ਨੇ। ਲਾਹੌਰ ਵਿੱਚ ਫਿਰ ਚਰਾਗਾ ਹੁੰਦਾ ਹੈ ਤੇ ਇੰਨਾ ਪੂਅਰ ਲਾਹੌਰ ਹੁੰਦਾ ਹੈ, ਇੰਨਾ ਗਰੀਬ ਲਾਹੌਰ ਹੁੰਦਾ ਹੈ ਕਿ ਉਹਨਾਂ ਕੋਲ ਸਰਕਾਰੀ ਤਾਂ ਉਹਨਾਂ ਦੇ ਕੋਲ ਦੇਸੀ ਘਿਓ ਵੀ ਨਹੀਂ ਹੁੰਦਾ ਕਿ ਜਿਸ ਦੇ ਤੋਂ ਬੱਤੀਆਂ ਜਲਾ ਸਕਣ। ਉਹ ਸਰਕਾਰੀ ਤੌਰ ਤੇ ਦਿੱਤਾ ਗਿਆ ਕਿ ਇਹਨਾਂ ਨੂੰ ਘਿਓ ਦਿਓ ਸਾਰੇ ਘਰਾਂ ਨੂੰ ਕਿ ਚਰਾਗਾ ਕਰਨ, ਤੇ ਚਿਰਾਗ ਹੁੰਦਾ। ਤੇ ਇਸ ਤੋਂ ਬਾਅਦ ਪੰਜਾਬ ਦਾ ਇੱਕ ਨਵਾਂ ਦੌਰ ਸ਼ੁਰੂ ਹੁੰਦਾ ਹੈ ਜਿਹੜਾ ਤਰੱਕੀ ਦਾ, ਅਮਨ ਦਾ। ਮਾਰਾ ਮਾਰੀ ਮੁੱਕਦੀ ਹੈ, ਮਾਰੀ ਮੁੱਕਦੀ, ਅਮਨ ਵੱਲ ਵੱਧਦੇ ਨੇ ਤੇ 40 ਸਾਲ ਦਾ ਜਿਹੜਾ ਦੌਰ ਹੈ, that is the golden period